ਪਿੱਛੇ ਜਿਹੜੀ ਡਿਮੋਲੇਸ਼ਨ ਹੋ ਰਹੀ ਹੈ ਇਸ ਨੂੰ ਸਰਕਾਰ ਪ੍ਰਚਾਰੂਗੀ ਕਿ ਇਹ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਕੀਤੀ ਗਈ ਕਾਰਵਾਈ ਹੈ। ਪਰ ਜੋ ਪ੍ਰਾਪਤ ਮੈਸੇਜ ਨੇ WhatsApp ਤੇ ਆਏ ਹੋਏ ਮੈਸੇਜ ਨੇ ਉਹਨਾਂ 'ਚ ਲਿਖਿਆ ਹੋਇਆ ਹੈ ਕਿ ਇਲੀਗਲ ਕੰਸਟਰਕਸ਼ਨ ਦੀ ਡਿਮੋਲੇਸ਼ਨ ਹੈ। ਜਦੋਂ ਪੁਲਿਸ ਅਧਿਕਾਰੀ ਗੱਲ ਕਰ ਰਹੇ ਨੇ ਉਹ ਯੁੱਧ ਨਸ਼ਿਆਂ ਵਿਰੁੱਧ ਦੱਸ ਰਹੇ ਨੇ, ਤੁਸੀਂ ਦੱਸ ਰਹੇ ਹੋ ਇਲੀਗਲ ਕੰਸਟਰਕਸ਼ਨ ਹੈ। ਦੋਨਾਂ ਚੋਂ ਕਿਹਦੀ ਮੰਨੀਏ? ਜਿਹੜੀ ਯੁੱਧ ਨਸ਼ਿਆਂ ਵਿਰੋਧੀ ਇਲੀਗਲ ਕੰਸਟਰਕਸ਼ਨ ਹੈ ਜੀ ਉਹਦੇ ਤੇ ਕਾਰਵਾਈ ਹੋ ਰਹੀ ਹੈ। ਹਾਂ, ਯੁੱਧ ਨਸ਼ਿਆਂ ਵਿਰੁੱਧ ਲੀਗਲ ਕੰਸਟਰਕਸ਼ਨ ਹੀ ਢਾ ਰਹੇ ਨੇ ਜੀ ਆਪਾਂ। ਇਲੀਗਲ ਕੰਸਟਰਕਸ਼ਨ ਹੈ ਇਹ ਜਾਂ ਫਿਰ ਯੁੱਧ ਨਸ਼ਾ ਵਿਰੋਧੀ ਨਿਰੋਲ? युद्ध नशा विरुद्ध है जी, लेकिन इलीगल कंस्ट्रक्शन भी है जिस ਤੇ ਕਾਰਪੋਰੇਸ਼ਨ ਡੈਮੋਲਿਸ਼ ਕਰ ਰਹੀ ਹੈ ਇਹਨਾਂ ਦਾ। ਵਾਈ ਆਈ ਐਮ ਆਸਕਿੰਗ ਬਿਕਾਜ਼ ਦੋਨੋਂ ਵੱਖ-ਵੱਖ ਚੀਜ਼ਾਂ ਨੇ, ਇਸ ਕਰਕੇ ਪੁੱਛ ਰਹੇ ਹਾਂ ਕਿ ਦੋਨਾਂ ਨੂੰ ਰਲ ਕੱਢ ਕੀਤਾ ਜਾਵੇ। ਦੋਨੋਂ ਵੱਖ-ਵੱਖ ਚੀਜ਼ਾਂ ਜਿਹੜੀਆਂ ਇੱਕ ਹੀ ਬੰਦੇ ਦੇ ਵਿੱਚ ਇਕੱਠੀਆਂ ਹੋ ਗਈਆਂ ਜੀ। ਡੈਮੋਲੇਸ਼ਨ ਦੇ ਵਿੱਚ ਵੀ ਕੀ ਬਾਦਰਾ ਤੋੜਿਆ ਗਿਆ ਹੈ, ਨਾਲ ਦੀ ਨਾਲ ਗੇਟ ਤੋੜ ਦਿੱਤਾ ਗਿਆ ਕਿ ਇਹਨੂੰ ਹੀ ਡੈਮੋਲੇਸ਼ਨ ਕਹਿੰਦੇ ਨੇ। ਜੇਕਰ ਇਲੀਗਲ ਕੰਸਟਰਕਸ਼ਨ ਵੀ ਹੈ ਤਾਂ ਇਲੀਗਲ ਕੰਸਟਰਕਸ਼ਨ ਪਹਿਲੀ ਹੇਠਲੀ ਗਰਾਊਂਡ ਫਲੋਰ ਤੋਂ ਲੈ ਕੇ ਉੱਤਰਲੀ ਮੰਜ਼ਿਲ ਤੱਕ ਹੋਊਗੀ। ਕੀ ਹੁਣ ਇਹ ਲੀਗਲ ਹੋ ਗਈ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਭੰਨਤੋੜ ਕਰਤੀ ਹੈ? ਕਿ ਇਸ ਦਾ ਇਹ ਜਵਾਬ ਦੇ ਸਕਦੇ ਨੇ? ਕੀ ਪੰਜਾਬ ਸਰਕਾਰ ਇਹ ਦੱਸ ਸਕਦੀ ਹੈ ਕਿ ਇਹ ਕਾਰਵਾਈ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਕੀਤੀ ਗਈ ਹੈ ਜਾਂ ਫਿਰ ਇਲੀਗਲ ਕੰਸਟਰਕਸ਼ਨ ਨੂੰ ਢਾਇਆ ਗਿਆ ਹੈ? ਨੋ ਡਾਊਟ ਇਹਨਾਂ ਤੇ ਮਾਮਲੇ ਦਰਜ ਨੇ, ਅਸੀਂ ਇਹਨਾਂ ਨੂੰ ਬਰੀ ਨਹੀਂ ਕਰਦੇ। ਮਾਮਲੇ ਦਰਜ ਨੇ ਤਾਂ ਕਾਰਵਾਈ ਦੇ ਵਿੱਚ ਤੇਜ਼ੀ ਹੋਣੀ ਚਾਹੀਦੀ ਹੈ। ਹੱਲ ਪਾਲਿਸੀ ਪੱਧਰ ਦੇ ਉੱਪਰ ਚੇਂਜ ਕਰਨ ਦੀ ਹੈ। ਤੁਸੀਂ ਪਾਲਿਸੀ ਚੇਂਜ ਕਰੋ। ਜੇਕਰ ਕੋਈ ਜੇਲ੍ਹ ਦੇ ਅੰਦਰ ਤੁਸੀਂ ਭੇਜਿਆ ਜਾਂ ਫਿਰ ਕਿਸੇ ਨੂੰ ਫੜਦੇ ਹੋ ਤਾਂ ਉਸ ਦੀ ਕਾਰਵਾਈ ਤੇਜ਼ ਕਰੋ ਤਾਂ ਕਿ ਜਲਦੀ ਤੋਂ ਜਲਦੀ ਉਸ ਨੂੰ ਸਲਾਖਾਂ ਦੇ ਪਿੱਛੇ ਸਿੱਟਿਆ ਜਾ ਸਕੇ ਜਾਂ ਫਿਰ ਜਿੰਨੀ ਸਜ਼ਾ ਉਸ ਦੇ ਕ੍ਰਾਈਮ ਦੀ ਬਣਦੀ ਹੈ ਉਹ ਦਿੱਤੀ ਜਾ ਸਕੇ। ਨਾ ਕਿ ਇਹ ਚੀਜ਼ ਹੋਵੇ ਕਿ ਤੁਸੀਂ ਸਿਰਫ ਤੇ ਸਿਰਫ ਹਮਲਾ ਫੈਲਾ ਲਾ ਕੇ ਉਸ ਚੀਜ਼ ਨੂੰ ਪ੍ਰਚਾਰ ਸਕੋ। ਨਸ਼ੇ ਦਾ ਪੱਧਰ ਉਸੇ ਤਰੀਕੇ ਦੇ ਨਾਲ ਪ੍ਰਚੰਡ ਹੈ। ਆਏ ਦਿਨ ਵੀਡੀਓ ਸਾਹਮਣੇ ਆਉਂਦੀਆਂ ਨੇ ਪਰ ਸਰਕਾਰ ਨੂੰ ਚਾਹ ਚੜਿਆ ਹੋਇਆ ਇਸ ਚੀਜ਼ ਨੂੰ ਪ੍ਰਚਾਰਨ ਦਾ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੇ ਹਾਂ ਤੇ ਅਸੀਂ ਧੜਾ ਧੜ ਘਰ ਢਾ ਰਹੇ ਹਾਂ। ਨਸ਼ਾ ਵੇਚਦੇ ਸੀ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਦਾ ਆ ਕੇ ਘਰ ਢਾ ਸਕਦੇ ਹੋ। ਉਸ ਦੇ ਲਈ ਇੱਕ ਪ੍ਰਕਿਰਿਆ ਹੈ। ਜਿਸ ਸੰਵਿਧਾਨ ਦੀ ਸਹੁੰ ਚੁੱਕ ਕੇ ਤੁਸੀਂ ਇਹਨਾਂ ਕੁਰਸੀਆਂ ਤੇ ਬੈਠੇ ਹੋ, ਜਿਸ ਦੇ ਅਧਿਕਾਰ ਦੇ ਨਾਲ ਤੁਸੀਂ ਮਕਾਨ ਢਾਉਣ ਆਏ ਹੋ, ਕੀ ਤੁਸੀਂ ਉਹ ਸੰਵਿਧਾਨ ਪੜ੍ਹਿਆ? ਕੀ ਤੁਹਾਨੂੰ ਉਹ ਸੰਵਿਧਾਨ ਇਹ ਹੱਕ ਦਿੰਦਾ ਕਿ ਬਿਨਾਂ ਕਿਸੇ ਨੋਟਿਸ ਦੇ, ਬਿਨਾਂ ਅਦਾਲਤ ਤੋਂ ਇਜਾਜ਼ਤ ਲਿਆ ਤੁਸੀਂ ਕਿਸੇ ਦਾ ਮਕਾਨ ਆ ਕੇ ਢਾ ਸਕਦੇ ਹੋ? ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਤੁਸੀਂ ਇਸ ਸਮੇਂ ਦੇਖ ਰਹੇ ਹੋ। ਪਿੱਛੇ ਜਿਹੜੀ ਡਿਮੋਲੇਸ਼ਨ ਹੋ ਰਹੀ ਹੈ ਇਸ ਨੂੰ ਸਰਕਾਰ ਪ੍ਰਚਾਰੂਗੀ ਕਿ ਇਹ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਕੀਤੀ ਗਈ ਕਾਰਵਾਈ ਹੈ। ਪਰ ਜੋ ਪ੍ਰਾਪਤ ਮੈਸੇਜ ਨੇ WhatsApp ਤੇ ਆਏ ਹੋਏ ਮੈਸੇਜ ਨੇ ਉਹਨਾਂ 'ਚ ਲਿਖਿਆ ਹੋਇਆ ਹੈ ਕਿ ਇਲੀਗਲ ਕੰਸਟਰਕਸ਼ਨ ਦੀ ਡਿਮੋਲੇਸ਼ਨ ਹੈ। ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਉਹ ਬਾਅਦ 'ਚ ਦਿਖਾਵਾਂਗੇ। ਪਹਿਲਾਂ ਇੱਥੇ ਅਧਿਕਾਰੀ ਜਿਹੜੇ ਮੌਕੇ ਤੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਆਓ ਚੱਲਦੇ ਹਾਂ। ਕਾਰਪੋਰੇਸ਼ਨ ਦੇ ਅਧਿਕਾਰੀ ਸਾਡੇ ਨਾਲ ਮੌਜੂਦ ਨੇ, ਉਹਨਾਂ ਤੋਂ ਜਾਣ ਲੈਂਦੇ ਹਾਂ। ਸਰ, ਇਹ ਜਿਹੜੀ ਡੈਮੋਲੇਸ਼ਨ ਇਸ ਸਮੇਂ ਹੋ ਰਹੀ ਹੈ ਇਹਨਾਂ ਨੂੰ ਕਿੰਨੇ ਨੋਟਿਸ ਕੱਢੇ ਗਏ ਜਾਂ ਕੀ ਉਹਨਾਂ ਦੇ ਵੱਲੋਂ ਇਸ ਦੇ ਮੋੜਵੇਂ ਰੂਪ 'ਚ ਜਵਾਬ ਆਇਆ ਉਹ ਦੱਸ ਸਕਦੇ? ਹਾਂਜੀ, ਇਹਨਾਂ ਨੂੰ ਪਹਿਲਾਂ ਨੋਟਿਸ ਅਸੀਂ ਦਿੱਤਾ ਵਾ 15 ਦਿਨ ਦਾ। ਇਹਦੇ ਵਿੱਚ ਇਹਨਾਂ ਨੂੰ ਮੌਕਾ ਦਿੱਤਾ ਜਾਂਦਾ ਵੀ ਇਹ ਆਪਣੇ ਕੋਈ ਜਿਹੜੇ ਪ੍ਰਵਾਨਗੀ ਦੇ ਦਸਤਾਵੇਜ਼ ਆ ਜਾਂ ਨਕਸ਼ਾ ਪਾਸ ਕਰਵਾਇਆ ਜਾਂ ਕੋਈ ਬਿਲਡਿੰਗ ਐਪਲੀਕੇਸ਼ਨ ਫੀਸ ਜਮ੍ਹਾਂ ਕਰਵਾਈ ਆ ਉਹਦਾ ਮੌਕਾ ਦਿੰਦੇ ਆ ਜੀ। ਉਸ ਤੋਂ ਬਾਅਦ ਇਹਨਾਂ ਨੂੰ ਸੁਣਵਾਈ ਕੀਤੀ ਜਾਂਦੀ ਹੈ ਜੀ। ਪਰਸਨਲ ਹੀਅਰਿੰਗ ਹੁੰਦੀ ਆ ਐਜ਼ ਪਰ ਜਿਵੇਂ ਸੁਪਰੀਮ ਕੋਰਟ ਮਾਨਯੋਗ ਆਨਰੇਬਲ ਕੋਰਟ ਦੀਆਂ ਹਦਾਇਤਾਂ ਹੈਗੀਆਂ ਉਹਦੀਆਂ ਸਾਰੀਆਂ ਪਾਲਣਾ ਕਰਦੇ। ਉਸ ਤੋਂ ਬਾਅਦ ਫਾਈਨਲ ਨੋਟਿਸ ਦਿੱਤਾ ਜਾਂਦਾ 15 ਦਿਨ ਦਾ ਫੇਰ, ਤੇ ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਂਦੀ ਹੈ। ਤੇ ਇਹਨਾਂ ਨੇ ਨਾ ਸੁਣਵਾਈ ਦੇ ਦੌਰਾਨ ਤੇ ਨਾ ਹੀ ਸਾਨੂੰ ਇਹਨਾਂ ਦਾ ਨੋਟਿਸ ਦਾ ਕੋਈ ਜਵਾਬ ਆਇਆ। ਉਸ ਤੋਂ ਬਾਅਦ ਹੀ ਕਾਰਵਾਈ ਕਰਦੇ। ਅੱਛਾ, ਇਹ ਦੱਸਿਓ ਹੁਣ ਜਦੋਂ ਪੁਲਿਸ ਅਧਿਕਾਰੀ ਗੱਲ ਕਰ ਰਹੇ ਨੇ ਉਹ ਯੁੱਧ ਨਸ਼ਿਆਂ ਵਿਰੁੱਧ ਦੱਸ ਰਹੇ ਨੇ, ਤੁਸੀਂ ਦੱਸ ਰਹੇ ਹੋ ਇਲੀਗਲ ਕੰਸਟਰਕਸ਼ਨ ਹੈ। ਦੋਨਾਂ ਚੋਂ ਕਿਹਦੀ ਮੰਨੀਏ? ਜਿਹੜੀ ਯੁੱਧ ਨਸ਼ਿਆਂ ਵਿਰੋਧੀ ਇਲੀਗਲ ਕੰਸਟਰਕਸ਼ਨ ਹੈ ਜੀ ਉਹਦੇ ਤੇ ਕਾਰਵਾਈ ਹੋ ਰਹੀ ਹੈ। ਹਾਂ, ਯੁੱਧ ਨਸ਼ਿਆਂ ਵਿਰੁੱਧ ਲੀਗਲ ਕੰਸਟਰਕਸ਼ਨ ਹੀ ਢਾ ਰਹੇ ਨਾ ਜੀ ਆਪਾਂ। ਇਹਦੇ 'ਚ ਕੋਈ ਕੰਫਿਊਜ਼ਨ ਸੋ ਯੁੱਧ ਨਸ਼ਿਆਂ ਵਿਰੁੱਧ ਕਿਹਾ ਜਾ ਰਿਹਾ ਪਰ ਯੁੱਧ ਨਸ਼ਿਆਂ ਵਿਰੁੱਧ ਵਾਲੀ ਇਹਦੇ 'ਚ ਕੋਈ ਗੱਲ ਨਹੀਂ। ਡਿਮੋਲੇਸ਼ਨ ਇਹ ਹੋਰ ਹਿਸਾਬ ਨਾਲ ਹੋ ਰਹੀ ਹੈ। ਤੇ ਬੇਸ਼ੱਕ ਇਸ ਨੂੰ ਪ੍ਰਚਾਰ ਇਹ ਰਹੇ ਨੇ, ਕਹਿ ਇਹ ਰਹੇ ਨੇ ਕਿ ਜਿਹੜੀ ਇਲੀਗਲ ਕੰਸਟਰਕਸ਼ਨ ਹੋਈ ਹੈ ਉਹ ਹੈ ਇਹ, ਪਰ ਉਸ ਤੋਂ ਅੱਗੇ ਕੁਝ ਬੋਲਣ ਤੋਂ ਆਨਾਕਾਨੀ ਕਰ ਰਹੇ ਨੇ। ਸਰ, ਕਿੰਨੇ ਮਾਮਲੇ ਦਰਜ ਨੇ ਇਹਨਾਂ ਦੇ ਉੱਤੇ? 20 ਜੀ। 20 ਕਿੰਨਿਆਂ 'ਚ ਕਨਵਿਕਟ ਹੋ ਚੁੱਕੇ ਨੇ? 5 ਚ ਕਨਵਿਕਟ ਹੋ ਪਰ ਕੋਰਟ ਕਹਿੰਦੀ ਹੈ ਕਿ ਜਿੰਨਾ ਚਿਰ ਕਨਵਿਕਟ ਨਹੀਂ ਹੁੰਦਾ ਤੁਸੀਂ ਕਿਸੇ ਦਾ ਵੀ ਘਰ ਡਿਮੋਲਿਸ਼ ਨਹੀਂ ਕਰ ਸਕਦੇ ਹੋ। ਪ੍ਰੋਪਰ ਨੋਟਿਸ CJI ਸਾਹਿਬ ਦਾ 2024 'ਚ ਜਿਹੜਾ ਆਇਆ ਸੀ, ਜੱਜਮੈਂਟ ਆਈ ਸੀ, ਉਹਦੇ ਬਾਰੇ ਕੀ ਕਹੋਗੇ ਸਰ? ਨਹੀਂ ਤਾਂ ਪ੍ਰੋਪਰ ਕਾਰਵਾਈ ਕੀਤੀ ਹੈ ਜੀ ਕਾਰਪੋਰੇਸ਼ਨ। ਇਲੀਗਲ ਕੰਸਟਰਕਸ਼ਨ ਹੈ ਇਹ ਜਾਂ ਫਿਰ ਯੁੱਧ ਨਸ਼ਾ ਵਿਰੋਧੀ ਨਿਰੋਲ? युद्ध नशा विरुद्ध है जी, लेकिन इलीगल कंस्ट्रक्शन भी है जिस ਤੇ ਕਾਰਪੋਰੇਸ਼ਨ ਡੈਮੋਲਿਸ਼ ਕਰ ਰਹੀ ਹੈ ਇਹਨਾਂ ਦਾ। ਵਾਈ ਆਈ ਐਮ ਆਸਕਿੰਗ ਬਿਕਾਜ਼ ਦੋਨੋਂ ਵੱਖ-ਵੱਖ ਚੀਜ਼ਾਂ ਨੇ, ਇਸ ਕਰਕੇ ਪੁੱਛ ਰਹੇ ਹਾਂ ਕਿ ਦੋਨਾਂ ਨੂੰ ਰਲ ਕੱਢ ਕੀਤਾ ਜਾਵੇ। ਦੋਨੋਂ ਵੱਖ-ਵੱਖ ਚੀਜ਼ਾਂ ਜਿਹੜੀਆਂ ਇੱਕ ਹੀ ਬੰਦੇ ਦੇ ਵਿੱਚ ਇਕੱਠੀਆਂ ਹੋ ਗਈਆਂ ਜੀ। ਠੀਕ ਹੈ ਜੀ। ਜੀ ਜੀ ਜੀ। ਸੋ ਇਹਨਾਂ ਦੀ ਕਨਵਿਕਸ਼ਨ ਕਿੰਨਿਆਂ 'ਚ ਤੁਸੀਂ ਦੱਸੋ? 5 ਮੁਕੱਦਮਿਆਂ ਦੇ ਵਿੱਚ ਕਨਵਿਕਟ ਹੋ ਚੁੱਕਾ ਜੀ। ਇਸ ਵੇਲੇ ਜੇਲ੍ਹ 'ਚ ਹੀ ਹੈ। ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਨੂੰ ਜਿੰਨਾ ਪ੍ਰਚਾਰ ਰਹੀ ਹੈ, ਜੇਕਰ ਇੰਨਾ ਕੰਮ ਕੀਤਾ ਹੁੰਦਾ ਤਾਂ ਗੱਲ ਕੁਝ ਹੋਰ ਹੁੰਦੀ। ਮੇਰੇ ਪਿੱਛੇ ਤੁਸੀਂ ਘਰ ਦੇਖਦੇ ਹੋ, ਵਿਜੇ ਕੁਮਾਰ ਲੱਡੂ ਨਾਮ ਦੇ ਵਿਅਕਤੀ ਦਾ ਹੈ, ਜਲੰਧਰ ਦੇ ਵਿੱਚ। ਇਸ ਘਰ ਨੂੰ ਡਿਮੋਲਿਸ਼ ਕੀਤਾ ਗਿਆ ਹੈ
ਪਰ ਡਿਮੋਲਿਸ਼ ਕਰਨ ਦੇ ਨਾਲ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹ ਬਹੁਤ ਵਿਲੱਖਣ ਨੇ। ਇੱਕ ਪਾਸੇ ਤਾਂ ਜਦੋਂ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਬਿਆਨ ਲੈਂਦੇ ਆ ਤਾਂ ਉਹਨਾਂ ਦੀ ਕਲੀਅਰ ਕੱਟ ਗੱਲ ਕਹਿਣ ਦੇ ਵਿੱਚ ਇਹ ਆਉਂਦੀ ਹੈ ਕਿ ਇਲੀਗਲ ਕੰਸਟਰਕਸ਼ਨ ਹੈ, ਇਹਨਾਂ ਦੇ ਕੋਲ ਕੋਈ ਵੀ ਦਸਤਾਵੇਜ਼ ਇਸ ਦਾ ਮੌਜੂਦ ਨਹੀਂ ਹੈ। ਪਰ ਨਾਲ ਦੀ ਨਾਲ ਜਦੋਂ ਹੀ ਪੁਲਿਸ ਅਧਿਕਾਰੀਆਂ ਦੇ ਨਾਲ ਸੀਨੀਅਰ ਅਫਸਰਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਇਸ ਸਮੇਂ ਜਗ੍ਹਾ ਤੇ ਮੌਜੂਦ ਨੇ ਤਾਂ ਉਹ ਕਹਿੰਦੇ ਨੇ ਸਾਰੀ ਦੀ ਸਾਰੀ ਕਾਰਵਾਈ ਇਹ ਜਿਹੜੀ ਕੀਤੀ ਜਾ ਰਹੀ ਹੈ ਇਹ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੈ। ਕੀ ਪੰਜਾਬ ਸਰਕਾਰ ਇਹ ਦੱਸ ਸਕਦੀ ਹੈ ਕਿ ਇਹ ਕਾਰਵਾਈ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਕੀਤੀ ਗਈ ਹੈ ਜਾਂ ਫਿਰ ਇਲੀਗਲ ਕੰਸਟਰਕਸ਼ਨ ਨੂੰ ਢਾਇਆ ਗਿਆ ਹੈ? ਨੋ ਡਾਊਟ ਇਹਨਾਂ ਤੇ ਮਾਮਲੇ ਦਰਜ ਨੇ, ਅਸੀਂ ਇਹਨਾਂ ਨੂੰ ਬਰੀ ਨਹੀਂ ਕਰਦੇ। ਮਾਮਲੇ ਦਰਜ ਨੇ ਤਾਂ ਕਾਰਵਾਈ ਦੇ ਵਿੱਚ ਤੇਜ਼ੀ ਹੋਣੀ ਚਾਹੀਦੀ ਹੈ, ਨਾ ਕਿ ਇਸ ਤਰੀਕੇ ਦੇ ਦਿਖਾਵੇ ਕੀਤੇ ਜਾਣੇ ਚਾਹੀਦੇ ਨੇ। ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋਵੋਗੇ ਕਿ ਖਾਸ ਤੌਰ ਤੇ DPRO ਦੇ ਵੱਲੋਂ ਸਰਕਾਰੀ ਜਿਹੜਾ ਅਮਲਾ ਫੈਲਾ ਹੈ ਮੀਡੀਆ ਦਾ ਉਹ ਭੇਜਿਆ ਗਿਆ ਹੈ, ਉਹ ਕਵਰੇਜ ਕਰ ਰਿਹਾ ਹੈ। ਖਾਸ ਤੌਰ ਤੇ ਸਰਕਾਰ ਦੇ ਜਿਹੜੇ ਪੇਜ ਨੇ ਉਹਨਾਂ ਦੇ ਉੱਪਰ ਲਾਈਵ ਚਲਾ ਕੇ ਪਹਿਲਾਂ ਐਕਸ਼ਨ ਕੀਤਾ ਜਾਂਦਾ ਹੈ ਕਿ ਲਓ ਭਾਈ ਸ਼ੁਰੂ ਕਰ ਦਿਓ। ਜਦੋਂ ਉਹਨਾਂ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਫਿਰ ਡੈਮੋਲੇਸ਼ਨ ਸ਼ੁਰੂ ਕਰ ਦਿੱਤੀ ਜਾਂਦੀ ਹੈ। ਉਲਝਾਇਆ ਜਾ ਰਿਹਾ ਹੈ ਲੋਕਾਂ ਨੂੰ। ਜਦੋਂ ਇਸ ਨੂੰ ਪੰਜਾਬ ਸਰਕਾਰ ਗਿਣਤੀ 'ਚ ਕਰੂਗੀ ਤਾਂ ਕਹਿਣਗੇ ਵੀ ਇਹ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਕੀਤੀ ਗਈ ਕਾਰਵਾਈ ਹੈ, ਪਰ ਜਦੋਂ ਇਸ ਨੂੰ ਕਾਰਪੋਰੇਸ਼ਨ ਵਾਲਿਆਂ ਤੋਂ ਪੁੱਛਦੇ ਆ ਤਾਂ ਉਹ ਕਹਿੰਦੇ ਨੇ ਇਹ ਨਿਰੀ ਹੀ ਇਲੀਗਲ ਕੰਸਟਰਕਸ਼ਨ ਸੀ, ਇਸ ਕਰਕੇ ਕਰ ਰਹੇ ਆ। ਦੱਸਿਆ ਜਾਂਦਾ ਹੈ ਕਿ ਇਹਨਾਂ ਤੇ ਕਰੀਬ 20 ਤੋਂ ਜ਼ਿਆਦਾ ਮੁਕੱਦਮੇ ਦਰਜ ਨੇ। ਕਨਵਿਕਟ ਕਿੰਨਿਆਂ ਦੇ ਵਿੱਚ ਨੇ ਉਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ, ਹਾਲਾਂਕਿ ਅਧਿਕਾਰੀ ਦੱਸ ਰਹੇ ਸੀ ਕਿ ਸ਼ਾਇਦ 5 ਦੇ ਵਿੱਚ ਕਨਵਿਕਟ ਨੇ। ਪਰ ਜਦੋਂ ਉਹਨਾਂ ਨੂੰ ਵੀ ਪੁੱਛਦੇ ਆ ਕਿ CJI ਜਿਹੜੇ ਨੇ ਇਸ ਦੇਸ਼ ਦੇ ਚੀਫ ਜਸਟਿਸ ਉਹ ਤਾਂ ਕਹਿੰਦੇ ਨੇ ਕਿ ਤੁਸੀਂ ਕਿਸੇ ਦਾ ਵੀ ਘਰ ਇਸ ਤਰੀਕੇ ਦੇ ਨਾਲ ਬਿਨਾਂ ਕਿਸੇ ਦੀ ਇਜਾਜ਼ਤ ਤੋਂ ਕਾਨੂੰਨੀ ਤੌਰ ਤੇ ਬਿਨਾਂ ਕੋਈ ਇਜਾਜ਼ਤ ਲਿਆ ਢਾਹ ਨਹੀਂ ਸਕਦੇ। ਤਾਂ ਫਿਰ ਇਹ ਕੀ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਤੋਂ ਬਾਅਦ ਇਸ ਏਰੀਏ ਦੇ ਵਿੱਚ ਨਸ਼ਾ ਖਤਮ ਹੋ ਜਾਊਗਾ? ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਅੱਜ ਤੋਂ ਬਾਅਦ ਇਸ ਏਰੀਏ ਦੇ ਵਿੱਚ ਸਿਰਫ ਤੇ ਸਿਰਫ ਨੌਜਵਾਨ ਛੈਲ ਛਬੀਲੇ ਮੁੰਡੇ ਹੀ ਦੇਖਣ ਨੂੰ ਮਿਲਣਗੇ? ਇੱਥੇ ਨਸ਼ਾ ਪੂਰੀ ਤਰੀਕੇ ਦੇ ਨਾਲ ਰੋਕ ਲੱਗ ਜੂਗੀ ਨਸ਼ੇ ਤੇ। ਗੱਲ ਪਾਲਿਸੀ ਪੱਧਰ ਦੇ ਉੱਪਰ ਚੇਂਜ ਕਰਨ ਦੀ ਹੈ। ਤੁਸੀਂ ਪਾਲਿਸੀ ਚੇਂਜ ਕਰੋ। ਜੇਕਰ ਕੋਈ ਜੇਲ੍ਹ ਦੇ ਅੰਦਰ ਤੁਸੀਂ ਭੇਜਿਆ ਜਾਂ ਫਿਰ ਕਿਸੇ ਨੂੰ ਫੜਦੇ ਹੋ ਤਾਂ ਉਸ ਦੀ ਕਾਰਵਾਈ ਤੇਜ਼ ਕਰੋ ਤਾਂ ਕਿ ਜਲਦੀ ਤੋਂ ਜਲਦੀ ਉਸ ਨੂੰ ਸਲਾਖਾਂ ਦੇ ਪਿੱਛੇ ਸਿੱਟਿਆ ਜਾ ਸਕੇ ਜਾਂ ਫਿਰ ਜਿੰਨੀ ਸਜ਼ਾ ਉਸ ਦੇ ਕ੍ਰਾਈਮ ਦੀ ਬਣਦੀ ਹੈ ਉਹ ਦਿੱਤੀ ਜਾ ਸਕੇ, ਨਾ ਕਿ ਇਹ ਚੀਜ਼ ਹੋਵੇ ਕਿ ਤੁਸੀਂ ਸਿਰਫ ਤੇ ਸਿਰਫ ਹਮਲਾ ਫੈਲਾ ਲਾ ਕੇ ਉਸ ਚੀਜ਼ ਨੂੰ ਪ੍ਰਚਾਰ ਸਕੋ। ਨੋ ਡਾਊਟ ਜੇ ਕੋਈ ਨਸ਼ੇ ਵੇਚਦਾ ਹੈ, ਕਿਸੇ ਦੇ ਪੁੱਤ ਮਾਰਦਾ, ਕਿਸੇ ਦਾ ਪਤੀ ਮਾਰਦਾ, ਕਿਸੇ ਦੇ ਪਰਿਵਾਰਕ ਜੀ ਨੂੰ ਨੁਕਸਾਨ ਪਹੁੰਚਾਉਂਦਾ ਤਾਂ ਨੋ ਡਾਊਟ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਕਾਰਵਾਈ ਕਿਵੇਂ ਕਰਨੀ ਹੈ ਇਹ ਪੁਲਿਸ ਨੂੰ ਪਤਾ ਹੈ, ਪਰ ਕਾਰਵਾਈ ਉਲਟੇ ਤਰੀਕੇ ਨਾਲ ਕੀਤੀ ਜਾ ਰਹੀ ਹੈ। ਡੈਮੋਲੇਸ਼ਨ ਹੋਈ ਹੈ ਉਹ ਸਾਰੀ ਇਲੀਗਲ ਕੰਸਟਰਕਸ਼ਨ ਕਹਿ ਕੇ ਕੀਤੀ ਗਈ ਹੈ। ਡੈਮੋਲੇਸ਼ਨ ਦੇ ਵਿੱਚ ਵੀ ਕੀ ਬਾਦਰਾ ਤੋੜਿਆ ਗਿਆ ਹੈ, ਨਾਲ ਦੀ ਨਾਲ ਗੇਟ ਤੋੜ ਦਿੱਤਾ ਗਿਆ ਕਿ ਇਹਨੂੰ ਹੀ ਡੈਮੋਲੇਸ਼ਨ ਕਹਿੰਦੇ ਨੇ। ਜੇਕਰ ਇਲੀਗਲ ਕੰਸਟਰਕਸ਼ਨ ਵੀ ਹੈ ਤਾਂ ਇਲੀਗਲ ਕੰਸਟਰਕਸ਼ਨ ਪਹਿਲੀ ਹੇਠਲੀ ਗਰਾਊਂਡ ਫਲੋਰ ਤੋਂ ਲੈ ਕੇ ਉੱਤਰਲੀ ਮੰਜ਼ਿਲ ਤੱਕ ਹੋਊਗੀ। ਕੀ ਹੁਣ ਇਹ ਲੀਗਲ ਹੋ ਗਈ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਭੰਨਤੋੜ ਕਰਤੀ ਹੈ? ਕੀ ਇਸ ਦਾ ਇਹ ਜਵਾਬ ਦੇ ਸਕਦੇ ਨੇ? ਕੀ ਕਾਰਪੋਰੇਸ਼ਨ ਅਧਿਕਾਰੀ ਇਸ ਗੱਲ ਨੂੰ ਪੱਕਾ ਕਰਨਗੇ ਕਿ ਹੁਣ ਇਹ ਇਲੀਗਲ ਨਹੀਂ ਰਹੀ ਕਿਉਂਕਿ ਅਸੀਂ ਡੈਮੋਲੇਸ਼ਨ ਕਰ ਦਿੱਤੀ ਹੈ? ਸਿਰਫ ਹਾਥੀ ਦੇ ਦੰਦ ਦਿਖਾਏ ਜਾ ਰਹੇ ਨੇ। ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਹਾਲੇ ਵੀ ਉਸੇ ਹੀ ਧੜੱਲੇ ਦੇ ਨਾਲ ਨਸ਼ਾ ਵਿਕ ਰਿਹਾ। ਇੱਥੋਂ ਸਿਰਫ ਫੁੱਟ ਸਟੈਪ ਦੇ ਦੂਰੀ ਤੇ ਹੀ ਓਟ ਸੈਂਟਰ ਹੈ, ਉੱਥੇ ਲਾਈਨ ਲੱਗੀ ਹੁੰਦੀ ਹੈ ਸਵੇਰ ਨੂੰ ਨੌਜਵਾਨਾਂ ਦੀ, ਪਰ ਉਹਨਾਂ 'ਚ ਵਾਧਾ ਨਹੀਂ ਹੋਇਆ। ਜੇ ਅਸੀਂ ਕਹੀਏ ਵੀ ਬਹੁਤ ਵੱਡੀ ਗਿਣਤੀ ਲੋਕਾਂ ਨੂੰ ਨਸ਼ਾ ਮਿਲਣਾ ਬੰਦ ਹੋ ਗਿਆ ਤੇ ਉਹ ਹਸਪਤਾਲਾਂ ਦੇ ਵਿੱਚ ਜਾ ਰਹੇ ਨੇ, ਓਟ ਸੈਂਟਰਾਂ ਤੇ ਜਾ ਕੇ ਦਵਾਈ ਲੈ ਰਹੇ ਨੇ ਕਿ ਅਸੀਂ ਨਸ਼ਾ ਛੱਡ ਸਕੀਏ। ਨਸ਼ੇ ਦਾ ਪੱਧਰ ਉਸੇ ਤਰੀਕੇ ਦੇ ਨਾਲ ਪ੍ਰਚੰਡ ਹੈ। ਆਏ ਦਿਨ ਵੀਡੀਓ ਸਾਹਮਣੇ ਆਉਂਦੀਆਂ ਨੇ, ਪਰ ਸਰਕਾਰ ਨੂੰ ਚਾਹ ਚੜਿਆ ਹੋਇਆ ਇਸ ਚੀਜ਼ ਨੂੰ ਪ੍ਰਚਾਰਨ ਦਾ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੇ ਹਾਂ ਤੇ ਅਸੀਂ ਧੜਾ ਧੜ ਘਰ ਢਾ ਰਹੇ ਹਾਂ। ਤੁਹਾਨੂੰ ਅਸੀਂ ਦੱਸ ਦਿੱਤਾ ਹੈ ਕਿ ਇਹ ਇਲੀਗਲ ਕੰਸਟਰਕਸ਼ਨ ਦੇ ਅੰਦਰ ਢਾ ਦਿੱਤਾ ਗਿਆ ਹੈ ਮਕਾਨ, ਪਰ ਸਰਕਾਰ ਕਹੂਗੀ ਕਿ ਇਹ ਯੁੱਧ ਨਸ਼ਿਆਂ ਵਿਰੋਧ ਦੇ ਤਹਿਤ ਕੀਤੀ ਗਈ ਕਾਰਵਾਈ ਹੈ ਕਿਉਂਕਿ ਵਿਆਹ ਵਰਗਾ ਮਾਹੌਲ ਪਹਿਲਾਂ ਤਿਆਰ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਓਕੇ ਕੀਤਾ ਜਾਂਦਾ ਹੈ ਕਿ ਹੁਣ ਤੁਸੀਂ ਇਸ ਘਰ ਨੂੰ ਢਾ ਸਕਦੇ ਹੋ। ਕਿਸ ਦੀ ਜਵਾਬਦੇਹੀ ਤੈਅ ਹੁੰਦੀ ਹੈ ਕਿ ਜਦੋਂ ਜੇਕਰ ਕੋਰਟ ਦੇ ਵਿੱਚ ਕੋਰਟ ਦੇ ਵੱਲੋਂ ਸੂਓ ਮੋਟੋ ਲਿਆ ਜਾਂਦਾ ਜਾਂ ਕਿਸੇ ਵੀ ਤਰੀਕੇ ਕੋਰਟ 'ਚ ਮਾਮਲੇ ਜਾਂਦੇ ਨੇ, ਜਿੰਨੇ ਪੁਲਿਸ ਅਧਿਕਾਰੀ ਇੱਥੇ ਮੌਜੂਦ ਨੇ ਕੀ ਉਹ ਖੜਨਗੇ? ਜਿੰਨੇ ਵੀ ਕਾਰਪੋਰੇਸ਼ਨ ਦੇ ਅਧਿਕਾਰੀ ਮੌਜੂਦ ਨੇ ਉਹ ਕੀ ਉਹ ਖੜਨਗੇ ਵੀ ਹਾਂ ਭਾਈ ਇਹ ਜਿਹੜੀ ਕੰਸਟਰਕਸ਼ਨ ਢਾਈ ਗਈ ਸੀ ਉਹ ਤਾਂ ਇਲੀਗਲ ਕੰਸਟਰਕਸ਼ਨ ਸੀ, ਨਾ ਕਿ ਯੁੱਧ ਨਸ਼ਿਆਂ ਵਿਰੁੱਧ? ਤੁਸੀਂ ਪ੍ਰਚਾਰ ਕੁਝ ਹੋਰ ਰਹੇ ਹੋ, ਕੰਮ ਕੁਝ ਹੋਰ ਕਰ ਰਹੇ ਹੋ। ਅਸੀਂ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਇਹ ਜਿਹੜੇ ਵਿਅਕਤੀ ਜਿਨ੍ਹਾਂ ਦਾ ਘਰ ਢਾਇਆ ਗਿਆ, ਨੋ ਡਾਊਟ ਆਲੇ ਦੁਆਲੇ ਦੇ ਲੋਕ ਦੱਸਦੇ ਨੇ ਉਹ ਨਸ਼ਾ ਵੇਚਦੇ ਸੀ, ਪਰ ਨਸ਼ਾ ਵੇਚਦੇ ਸੀ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਦਾ ਆ ਕੇ ਘਰ ਢਾਹ ਸਕਦੇ ਹੋ। ਉਸ ਦੇ ਲਈ ਇੱਕ ਪ੍ਰਕਿਰਿਆ ਹੈ। ਜਿਸ ਸੰਵਿਧਾਨ ਦੀ ਸਹੁੰ ਚੁੱਕ ਕੇ ਤੁਸੀਂ ਇਹਨਾਂ ਕੁਰਸੀਆਂ ਤੇ ਬੈਠੇ ਹੋ, ਜਿਸ ਦੇ ਅਧਿਕਾਰ ਦੇ ਨਾਲ ਤੁਸੀਂ ਮਕਾਨ ਢਾਉਣ ਆਏ ਹੋ, ਕੀ ਤੁਸੀਂ ਉਹ ਸੰਵਿਧਾਨ ਪੜ੍ਹਿਆ? ਕੀ ਤੁਹਾਨੂੰ ਉਹ ਸੰਵਿਧਾਨ ਇਹ ਹੱਕ ਦਿੰਦਾ ਕਿ ਬਿਨਾਂ ਕਿਸੇ ਨੋਟਿਸ ਦੇ, ਬਿਨਾਂ ਅਦਾਲਤ ਤੋਂ ਇਜਾਜ਼ਤ ਲਿਆ ਤੁਸੀਂ ਕਿਸੇ ਦਾ ਮਕਾਨ
ਚਲਾਨ ਆ ਕੇ ਢਾਹ ਸਕਦੇ ਹੋ। ਵੱਡੀ ਗੱਲ ਹੈ, ਅਸੀਂ ਕਿਸੇ ਨੂੰ ਬਰੀ ਨਹੀਂ ਕਰਦੇ, ਜੇਕਰ ਕੋਈ ਨਸ਼ਾ ਵੇਚਦਾ ਉਸ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਪਰ ਐ ਨਹੀਂ ਸਿਰਫ ਦਿਖਾਉਣ ਵਾਲੀ ਕਾਰਵਾਈ ਨਹੀਂ, ਉਹ ਅਸਲ ਰੂਪ ਦੇ ਵਿੱਚ ਅਸਲੀ ਜਾਮਾ ਉਸ ਨੂੰ ਪਹਿਨਾਇਆ ਜਾਣਾ ਚਾਹੀਦਾ ਤਾਂ ਕਿ ਮੁੜ ਕੇ ਕੋਈ ਨਸ਼ਾ ਵੇਚਣ ਦਾ ਸੁਪਨਾ ਵੀ ਨਾ ਲੈ ਸਕੇ। ਡਰੱਗ ਪੈਡਲਰਾਂ ਤੇ ਕਾਰਵਾਈ ਹੋਵੇ, ਅਸੀਂ ਇਸ ਦੇ ਵਿੱਚ ਸਰਕਾਰ ਦਾ ਜ਼ਰੂਰ ਸਾਥ ਦੇਵਾਂਗੇ, ਪਰ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਨਿਰੀਆਂ ਹੀ PR ਸਟੰਟ ਨੇ, ਅਸੀਂ ਇਹਨਾਂ ਦੇ ਵਿੱਚ ਸਾਥ ਕਤਈ ਨਹੀਂ ਦੇ ਸਕਦੇ। ਧੰਨਵਾਦ, ਸਤਿ ਸ਼੍ਰੀ ਅਕਾਲ।